ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਅਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 20 ਮਈ 2015 6 ਜੇਠ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਕੁਝ ਅਹਿਮ ਮੁੱਦਿਆਂ ਨਾਲ। ਡਾਕਟਰ ਸਾਹਿਬ, ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋ ਅੱਜ ਦੇ ਕੁਝ ਅਹਿਮ ਮੁੱਦੇ। ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਜੀ, ਜਿਨ੍ਹਾਂ ਨੇ ਪਿਛਲੇ ਲਗਭਗ 30 ਸਾਲ ਤੋਂ ਜਦੋਂ ਤੋਂ ਉਹਨਾਂ ਨੇ ਜੂਨ 84 ਦੇ ਘੱਲੂਘਾਰੇ ਦੇ ਪ੍ਰੋਟੈਸਟ 'ਚ ਆਪਣਾ ਅਹੁਦਾ ਛੱਡਿਆ, ਲਗਾਤਾਰਤਾ ਦੇ ਨਾਲ ਕੌਮੀ ਆਜ਼ਾਦੀ ਦੇ ਲਈ ਉਹਨਾਂ ਨੇ ਝੰਡਾ ਚੁੱਕਿਆ ਹੋਇਆ ਹੈ। ਉਸ ਦੇ ਲਈ ਤਕਲੀਫਾਂ ਸਹੀਆਂ, ਜੇਲ੍ਹਾਂ ਕੱਟੀਆਂ ਜੀ, ਔਰ ਅੱਜ ਵੀ ਕੌਮੀ ਆਜ਼ਾਦੀ ਦੀ ਬੁਲੰਦ ਆਵਾਜ਼ ਨੇ। ਉਹਨਾਂ ਦਾ ਅੱਜ 70ਵਾਂ ਜਨਮ ਦਿਨ ਹੈ ਜੀ, ਔਰ ਅੱਜ ਤੋਂ ਠੀਕ 70 ਸਾਲ ਪਹਿਲਾਂ 1945 ਦੇ ਵਿੱਚ ਅੱਜ ਦੇ ਦਿਨ ਸ਼ਿਮਲਾ, ਜਿਹੜਾ ਕਿ ਕਿਸੇ ਵੇਲੇ ਇੰਡੀਆ ਦੀ ਸਮਰ ਕੈਪੀਟਲ ਹੁੰਦਾ ਸੀ, ਜਦੋਂ ਭਾਰਤ ਦੀ ਰਾਜਧਾਨੀ 1911 ਦੇ ਵਿੱਚ ਕਲਕੱਤੇ ਤੋਂ ਦਿੱਲੀ ਵੀ ਗਈ ਤੇ ਗਰਮੀ ਅੰਗਰੇਜ਼ਾਂ ਦੇ ਲਈ ਕੱਟਣੀ ਬੜੀ ਔਖੀ ਹੁੰਦੀ ਸੀ। ਔਰ ਇਹ ਸਾਰੀ ਬੈਲਟ ਦੇ ਵਿੱਚ ਜਿਸ ਕਿਸਮ ਦੀ ਸਮਰ ਹੁੰਦੀ ਹੈ, ਜਿਹਨੂੰ ਬਹਾਦਰ ਸ਼ਾਹ ਜ਼ਫਰ ਨੇ ਵੀ ਰੰਗੂਨ ਬੈਠ ਕੇ ਗਜ਼ਲਾਂ ਲਿਖੀਆਂ ਤਾਂ ਉਹਨੇ ਗਸ਼ਤੇ ਗੁਬਾਰ ਜੀ, ਕਿ ਹੁਣ ਤਾਂ ਖੈਰ ਘਟ ਗਿਆ ਉੱਥੇ, ਪਰ ਉਹ ਜਿਵੇਂ ਮਿੱਟੀ ਦਾ ਪੂਰਾ ਗੁਬਾਰ ਉੱਠਦਾ ਸੀ ਤੇ ਉਹਨਾਂ ਦੇ ਲਈ ਬੜਾ ਔਖਾ ਸੀ ਕਿ ਦਿੱਲੀ 'ਚ ਉਹ ਜਿਹੜੇ ਨੇ ਅਪ੍ਰੈਲ ਤੋਂ ਸ਼ੁਰੂ ਹੋ ਜਾਂਦੇ ਸੀ ਜੂਨ ਜੁਲਾਈ ਤੱਕ। ਸੋ ਉਹਨਾਂ ਨੇ ਜਿਹੜੀ ਹੈ ਰਾਜਧਾਨੀ ਪੂਰੀ ਭਾਰਤ ਦੀ ਪੂਰੀ ਜਿਹੜੀ ਹੈ ਰਾਜਧਾਨੀ ਤੁਰ ਕੇ ਸ਼ਿਮਲਾ ਪਹੁੰਚ ਜਾਂਦੀ ਸੀ। ਸੋ ਸ਼ਿਮਲਾ ਸਮਰ ਕੈਪੀਟਲ ਸੀ ਜੀ। ਸੋ ਜ਼ਾਹਰ ਹੈ ਕਿ ਮਾਨ ਸਾਹਿਬ ਦੇ ਪਿਤਾ ਜੀ ਔਰ ਇਹਨਾਂ ਦੀ ਸਾਰੀ ਫੈਮਿਲੀ ਜਿਹੜੀ ਹੈ ਇਹ ਕਾਫੀ ਮਹਾਰਾਜਾ ਰਣਜੀਤ ਸਿੰਘ ਪੀਰੀਅਡ 'ਚ ਲਾਹੌਰ ਦਰਬਾਰ ਨਾਲ ਵੀ ਸੰਬੰਧਿਤ ਰਹੇ ਔਰ ਉਸ ਪੀਰੀਅਡ 'ਚ ਵੀ 47 ਤੋਂ ਪਹਿਲਾਂ ਲੈਜਿਸਲੇਟਿਵ ਜਿਹੜੇ ਨੁਮਾਇੰਦੇ ਵੀ ਸਨ ਔਰ ਚੰਗੇ ਪਿਛੋਕੜ ਵਾਲੇ ਸਨ। ਸੋ ਉੱਥੇ ਹੀ ਇਹਨਾਂ ਦਾ ਜਨਮ ਹੋਇਆ ਔਰ ਅੱਜ ਉਹਨਾਂ ਦਾ 70ਵਾਂ ਜਨਮ ਦਿਨ ਹੈ। ਅਸੀਂ ਜਿੱਥੇ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਉੱਥੇ, ਕਿਉਂਕਿ ਪਿਛਲੇ ਦਿਨਾਂ ਤੋਂ ਖਬਰਾਂ ਨੇ ਕਿ ਉਹ PGI ਚੰਡੀਗੜ੍ਹ ਦੇ ਵਿੱਚ ਦਾਖਲ ਨੇ, ਸ਼ਾਇਦ ਕੋਈ ਵਾਇਰਲ ਇਨਫੈਕਸ਼ਨ ਹੈ ਔਰ ਰਿਕਵਰ ਹੋ ਰਹੇ ਨੇ, ਲੇਕਿਨ ਅਸੀਂ ਉਹਨਾਂ ਦੀ ਸਿਹਤਯਾਬੀ ਦੀ ਅਰਦਾਸ ਵੀ ਕਰਦੇ ਹਾਂ। ਔਰ ਅਸੀਂ ਸਮਝਦੇ ਹਾਂ ਕਿ ਇਹ ਜਦੋਂ ਅਸੀਂ ਇੱਕੋ ਰਾਹ ਦੇ ਪੰਧ ਹੀ ਹੁੰਦੇ ਤੇ ਫਿਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਖਾਸ ਤੌਰ ਤੇ ਕੌਮੀ ਸੇਵਾ ਦੇ ਹਵਾਲੇ ਨਾਲ ਹੁੰਦੀਆਂ ਉਹ ਜੁੜੀਆਂ ਹੁੰਦੀਆਂ ਨੇ ਸ਼ਖਸੀਅਤਾਂ ਦੇ ਨਾਲ ਵੀ। ਹਾਲਾਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਜੀ ਬੰਦੇ ਚਲੇ ਜਾਂਦੇ ਨੇ, ਕੰਮ ਤੇ ਨਹੀਂ ਰੁਕਦੇ ਜੀ, ਇਹ ਠੀਕ ਹੈ, ਪਰ ਕਈ ਵਾਰ ਕੁਝ ਮੂਵਮੈਂਟਸ ਜਾਂ ਕੁਝ ਜਿਹੜੀਆਂ ਚੀਜ਼ਾਂ ਦਾ ਆਧਾਰ ਹੀ ਉਹਨਾਂ ਦੇ ਉੱਤੇ ਖਲੋਤਾ ਹੁੰਦਾ ਜਿਹਦੇ ਦੁਆਲੇ ਸਭ ਕੁਝ ਘੁੰਮ ਰਿਹਾ ਹੁੰਦਾ। ਸੋ ਮੈਂ ਸਮਝਦਾ ਵੀ ਅੱਜ ਜਦੋਂ ਪੰਜਾਬ ਦੇ ਵਿੱਚ ਬਹੁਤ ਸਾਰਾ ਜਿਹੜਾ ਇੱਕ ਖੌਫ ਔਰ ਡਰ ਦਾ ਮਾਹੌਲ ਹੈ, ਉਸ ਦੇ ਵਿੱਚ ਜਿਹੜਾ ਸਰ ਸਿਮਰਨਜੀਤ ਸਿੰਘ ਮਾਨ ਇੱਕ ਬੜੀ ਬੁਲੰਦ ਆਵਾਜ਼ ਨੇ ਕੌਮੀ ਆਜ਼ਾਦੀ ਦੀ, ਖਾਲਿਸਤਾਨ ਦੀ। ਸੋ ਅਸੀਂ ਉਹਨਾਂ ਦੇ ਪਾਰਟੀ ਵਰਕਰਸ ਨੂੰ ਵੀ, ਵੈਲ ਵਿਸ਼ਰਸ ਨੂੰ ਵੀ, ਜਿਹੜੇ ਦੇਸ਼ ਵਿਦੇਸ਼ਾਂ ਦੇ ਵਿੱਚ ਬੜੀ ਲਗਨ ਦੇ ਨਾਲ ਜਿਹੜਾ ਹੈ ਉਹ ਕੌਮੀ ਆਜ਼ਾਦੀ ਦੇ ਲਈ ਜੂਝ ਰਹੇ ਨੇ, ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦੇ ਜੀ। ਜਿਹੜੇ ਇਸ਼ੂ, ਹਾਲਾਂਕਿ ਬਹੁਤ ਵਾਰ ਮੇਰਾ ਯਤਨ ਹੁੰਦਾ ਹੈ ਕਿ ਕੁਛ ਨਾ ਕੁਛ ਹੋਰ ਇਸ਼ੂ ਵੀ ਜਿਹੜੇ ਸਮਾਜਿਕ ਜਾਂ ਧਾਰਮਿਕ ਦਾਇਰਾਕਾਰ ਦੇ ਨੇ ਉਹਨਾਂ ਨੂੰ ਇਸ ਮੁੱਢਲੀ ਵਿਚਾਰ ਦਾ ਹਿੱਸਾ ਬਣਾਈਏ, ਪਰ ਕਈ ਵਾਰ ਜਿਹੜੀਆਂ ਦੂਸਰੀਆਂ ਇਸ ਵੇਲੇ ਕਾਰਵਾਈਆਂ ਚੱਲ ਰਹੀਆਂ ਨੇ, ਖਾਸ ਤੌਰ ਤੇ ਜਿਵੇਂ ਭਾਰਤ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਇੱਕ ਸੋਚ ਬਦਲੀ, ਖਾਸ ਤੌਰ ਤੇ 2014 'ਚ ਜਦੋਂ ਤੋਂ ਜਿਹੜੀ BJP ਦੇ ਕੋਲ ਪਾਵਰ ਆਈ ਹੈ ਔਰ ਅਸੀਂ ਇਸ ਹਵਾਲੇ ਨਾਲ ਦੇਖ ਰਹੇ ਹਾਂ ਕਿ ਕਿਵੇਂ ਜਿਹੜੀ ਇਹ ਚੀਜ਼ ਇਵਨ ਭਾਰਤ ਦੇ ਸੰਵਿਧਾਨ ਦੇ ਵਿੱਚ ਵੀ ਵਰਜਿਤ ਹੈ, ਜਿਵੇਂ ਕੋਈ ਵੀ ਹਿੰਸਕ ਕਾਰਵਾਈ ਦੇ ਲਈ ਬਣੀਆਂ ਹੋਈਆਂ ਨੇ ਕਾਨੂੰਨੀ ਧਾਰਾਵਾਂ ਨੇ ਕਿ ਇਹ ਲਾਗੂ ਹੁੰਦੀ ਹੈ, ਇਹ ਹੁੰਦੀ ਹੈ ਜੀ, ਪਰ ਇੱਕ ਤਬਕਾ ਹੁੰਦਾ ਹੈ ਜਿਨ੍ਹਾਂ ਦਾ ਹੁੰਦਾ ਹੈ ਕਿ ਬਈ ਸਈਆਂ ਭੈ ਕੋਤਵਾਲ ਤੋਂ ਡਰ ਕਾਹਿਕ ਹੈ, ਕਿ ਉਹ ਬੇਖੌਫ ਹੋ ਕੇ ਉਹ ਕੁਛ ਕਰਦੇ ਨੇ ਜਿਸ ਤੋਂ ਉਹਨਾਂ ਨੂੰ ਕੋਈ ਡਰ ਨਹੀਂ ਹੁੰਦਾ। ਪਰ ਇਹ ਗੱਲ ਹੋਰ ਵੀ ਉਦੋਂ ਖਤਰਨਾਕ ਹੋ ਜਾਂਦੀ ਹੈ ਜਦੋਂ ਕਿ ਕਿਸੇ ਦੇਸ਼ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਨੇ, ਹਾਲਾਂ ਬਹੁਤ ਵਾਰੀ ਅਸੀਂ ਸ਼ਬਦ ਜਦੋਂ ਇੰਟੈਲੀਜੈਂਸ ਇਸਤੇਮਾਲ ਕਰਦੇ ਹਾਂ ਉਹ ਨੈਗੇਟਿਵ ਸੈਂਸ 'ਚ ਹੀ ਹੁੰਦਾ,
ਪਰ ਜੇ ਤੁਸੀਂ ਕੁੱਲ ਮਿਲਾ ਕੇ ਕਿਸੇ ਦੇਸ਼ ਦੀ ਜਾਂ ਕਿਸੇ ਸਮਾਜ ਜਾਂ ਕਿਸੇ ਆਰਗੇਨਾਈਜੇਸ਼ਨ ਜਿਹੜੀਆਂ ਦੀ ਸੁਰੱਖਿਆ ਦੀ ਗੱਲ ਕਰੋ ਤਾਂ ਇੰਟੈਲੀਜੈਂਸ ਦਾ ਮਤਲਬ ਤਾਂ ਇਨਫੈਕਟ ਆਪਣੇ ਇੰਟਰਸਟ ਪ੍ਰੋਟੈਕਟ ਕਰਨਾ ਹੁੰਦਾ ਹੈ ਜੀ। ਪਰ ਕਈ ਵਾਰ ਉਸ ਪ੍ਰੋਟੈਕਸ਼ਨ ਦੇ ਨਾਂ ਥੱਲੇ ਏਜੰਸੀਆਂ ਇਸ ਕਿਸਮ ਦੇ ਓਵਰਟ ਔਰ ਕੋਵਰਟ ਹੁੰਦਾ ਹੈ ਲੁਕਵੇਂ ਆਪਰੇਸ਼ਨ, ਓਵਰਟ ਹੁੰਦਾ ਹੈ ਓਵਰਗਰਾਊਂਡ, ਪਰ ਕੋਵਿਡ ਸਭ ਤੋਂ ਖਤਰਨਾਕ ਆਪਰੇਸ਼ਨ ਹੁੰਦੇ ਨੇ ਜਿਹਦੇ ਥੱਲੇ ਤੁਸੀਂ ਇਸ ਕਿਸਮ ਦੀ ਕਾਰਵਾਈਆਂ ਵੀ ਕਰਦੇ ਹੋ ਜਿਹਦੇ 'ਚ ਤੁਹਾਡੇ ਆਪਣੇ ਦੇਸ਼ ਦੇ ਸ਼ਹਿਰੀ ਪ੍ਰਭਾਵਿਤ ਹੁੰਦੇ ਨੇ ਜਾਂ ਉਹ ਇਫੈਕਟਡ ਹੁੰਦੇ ਨੇ ਜਾਂ ਉਹ ਹਿੰਸਾ ਦਾ ਸ਼ਿਕਾਰ ਬਣਦੇ ਨੇ। ਬੇਸ਼ੱਕ ਲੌਂਗ ਟਰਮ ਤਾਂ ਉਹਦੇ ਬਾਰੇ ਇਹੀ ਕਿਹਾ ਜਾਂਦਾ ਹੈ ਕਿ ਜੀ ਜੇ ਵੱਡਿਆਂ ਨੂੰ ਜ਼ਿਆਦਾ ਨੂੰ ਪ੍ਰੋਟੈਕਟ ਕਰਨ ਲਈ ਸਾਨੂੰ ਥੋੜੇ ਆਪਣੇ ਮਾਰਨੇ ਵੀ ਪੈਂਦੇ ਨੇ ਤੇ ਇਹ ਵਰਥ ਹੈ, ਪਰ ਮੈਂ ਸਮਝਦਾ ਹਾਂ ਵੀ ਇਹ ਇੱਕ ਕਰੂਐਲਿਟੀ ਹੁੰਦੀ ਹੈ, ਜ਼ਾਲਮਾਨਾ ਅੰਦਾਜ਼ ਹੁੰਦਾ ਹੈ ਜਦੋਂ ਕਿ ਤੁਸੀਂ ਜਿਹੜਾ ਕਿਸੇ ਵੀ ਇਨੋਸੈਂਟ ਨੂੰ, ਔਰ ਮੈਂ ਸਮਝਦਾ ਹਾਂ ਵੀ ਜਦੋਂ ਇੱਕ ਮਨੁੱਖਾ ਜੀਵਨ ਸਾਨੂੰ ਮਿਲਿਆ ਇਹ ਹਰ ਇੱਕ ਦੇ ਲਈ ਪਾਇਸ ਹੈ ਔਰ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਹਿਊਮਨ ਸੁਸਾਇਟੀ ਦੇ ਵਿੱਚ ਹਰ ਇੱਕ ਦੇ ਲਈ ਆਪਣੀ ਗੱਲ ਕਹਿਣ ਦਾ ਮੌਕਾ ਵੀ ਹੋਣਾ ਚਾਹੀਦਾ ਹੈ ਜੀ, ਪਰਸੂਟ ਆਫ ਹੈਪੀਨੈਸ ਵੀ ਹੋਣੀ ਚਾਹੀਦੀ ਹੈ। ਔਰ ਜਦੋਂ ਅਸੀਂ ਇੰਟਰਨੈਸ਼ਨਲੀ ਦੇਖਦੇ ਹਾਂ 6-7 ਹਜ਼ਾਰ ਸਾਲ ਦੇ ਮਨੁੱਖੀ ਇਤਿਹਾਸ 'ਚ ਕਬੀਲਿਆਂ ਦੀਆਂ ਲੜਾਈਆਂ, ਦੇਸ਼ਾਂ ਦੀਆਂ ਲੜਾਈਆਂ, ਫਿਰ ਕਿਵੇਂ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ, ਜਦੋਂ ਅਸੀਂ 20ਵੀਂ ਸਦੀ 'ਚ ਹੀ ਦੇਖਦੇ ਹਾਂ ਕਰੋੜਾਂ ਲੋਕ ਉਹਨਾਂ ਜੰਗਾਂ ਦੇ ਵਿੱਚ ਮਾਰੇ ਗਏ ਔਰ ਫਿਰ ਉਹਨਾਂ ਜੰਗਾਂ ਤੋਂ ਬਾਅਦ ਬੇਸ਼ੱਕ 1945 ਤੋਂ ਬਾਅਦ ਕੋਈ ਜਿਹੜੀ ਹੈ ਵਰਲਡ ਵਾਰ 3 ਨਹੀਂ ਹੋਈ ਜੀ, ਪਰ ਜੇ ਕੁੱਲ ਮਿਲਾ ਕੇ ਦੇਖੀਏ ਕਿ 1945 ਤੋਂ ਹੁਣ ਤੱਕ ਪਿਛਲੇ ਇਸ ਲਗਭਗ 70 ਸਾਲ ਦੇ ਸਮੇਂ 'ਚ ਜਿੰਨੇ ਲੋਕ ਮਾਰੇ ਗਏ ਨੇ ਇੰਨੇ ਤਾਂ ਜੇ 2 ਵਰਲਡ ਵਾਰਸ ਦੇ ਤੁਸੀਂ ਜਿੰਨੇ ਮਾਰੇ ਗਏ ਮਿਲਾ ਲਓ ਉਹਦੇ ਤੋਂ ਵੀ ਨੰਬਰ ਜ਼ਿਆਦਾ ਬਣਦਾ ਜੀ। ਔਰ ਉਹਦੇ 'ਚ ਕਿਵੇਂ ਬਾਹਰਲੇ ਦੇਸ਼ਾਂ ਦੀਆਂ ਏਜੰਸੀਆਂ ਦੂਸਰਿਆਂ ਦੇ ਦੇਸ਼ਾਂ 'ਚ ਇੰਟਰਫੀਅਰ ਕਰਦੀਆਂ, ਹਿੰਸਾ ਕ੍ਰੀਏਟ ਕਰਦੀਆਂ ਔਰ ਭਾਰਤ ਪਾਕਿਸਤਾਨ ਦੋਨੋਂ ਇਸ ਗੱਲ ਦੀ ਉਦਾਹਰਣ ਨੇ ਕਿ ਕਿਸ ਕਿਸਮ ਦੀ ਖੂਨੀ ਖੇਡ ਪਿਛਲੇ 65 ਸਾਲ 'ਚ ਦੋਨੋਂ ਪਾਸਿਆਂ ਤੋਂ ਹੀ ਖੇਡੀ ਜਾਂਦੀ ਹੈ, ਪਰ ਕਿਸ ਕਦਰ ਰਾਹ ਦੀ ਔਰ ਦੂਸਰੀ ਇਨਫਿਲਟ੍ਰੇਸ਼ਨ ਉਧਰ ਹੈ, ਪਾਕਿਸਤਾਨੀ ਏਜੰਸੀਆਂ ਦੀ ਇੱਧਰ ਹੈ। ਪਰ ਅੱਜ ਕੁਦਰਤੀ ਹਾਲਾਂਕਿ ਇਹ ਕਿਤਾਬ ਸੌਫਟ ਟਾਰਗੇਟ 2 ਕੈਨੇਡਾ ਦੇ ਜਰਨਲਿਸਟ ਜਿਹੜੇ ਜਿਨ੍ਹਾਂ ਦੇ ਵਿੱਚ ਸ਼ਾਇਦ ਇੱਕ ਐਂਡਰਿਊ, ਮੈਂ ਉਹਨਾਂ ਦਾ ਨਾਮ ਸ਼ਾਇਦ ਠੀਕ ਹੈ, ਮੈਕ ਐਂਡਰਿਊ ਜੀ, ਤੇ ਦੂਸਰੇ ਜ਼ਾਹਿਰ ਕਸ਼ਮੀਰੀ, ਇਹਨਾਂ ਨੇ ਲਿਖੀ ਸੀ 1985 ਦੇ ਵਿੱਚ ਇੱਕ ਬੜਾ ਵੱਡਾ ਹਾਦਸਾ ਹੋਇਆ ਜਿਸ ਦੀ 23 ਜੂਨ ਨੂੰ ਸ਼ਾਇਦ ਵਾਪਰਿਆ 85 ਚ ਔਰ 23 ਜੂਨ 2015 ਦੇ ਵਿੱਚ ਇਸ ਦੇ ਜਿਹੜੇ ਨੇ ਆਲਮੋਸਟ 30 ਸਾਲ ਪੂਰੇ ਹੋ ਜਾਣੇ ਨੇ ਔਰ ਉਸ ਨੂੰ ਲੈ ਕੇ ਜਿਹੜੀ ਆ ਆਲਰੇਡੀ ਵਿਚਾਰ ਚਰਚਾਵਾਂ ਵੀ ਚੱਲ ਰਹੀਆਂ ਨੇ। ਬੇਸ਼ੱਕ ਉਹ ਇਸ ਕਿਸਮ ਦਾ ਦੁਖਦਾਈ ਹਾਦਸਾ ਸੀ, ਇੱਕ 에ਅਰ ਇੰਡੀਆ ਦਾ ਕਨਿਸ਼ਕਾ ਜਹਾਜ਼ ਜਿਹੜਾ ਕਿ ਆਇਰਲੈਂਡ ਦੇ ਉੱਪਰ ਐਟਲਾਂਟਿਕ ਦੇ ਜਿਹੜਾ ਉਹ ਹਾਦਸਾਗ੍ਰਸਤ ਹੋਇਆ। ਇਹ ਕਿਹਾ ਗਿਆ ਕਿ ਬੰਬ ਧਮਾਕੇ ਹੋਏ, ਉਹਦੇ 'ਚ 332 ਦੇ ਕਰੀਬ ਉਹਦੇ 'ਚ ਪੈਸੇਂਜਰ ਔਰ ਕਰੂ ਮੈਂਬਰ ਮਾਰੇ ਗਏ। ਇੱਕ ਹੋਰ ਜਿਹੜਾ ਲਗਭਗ ਕੁਝ ਵਕਤ ਬਾਅਦ ਨਰੈਤਾ ਜਾਪਾਨ ਦੇ 에ਅਰਪੋਰਟ ਤੇ ਹੋਇਆ, ਪਰ ਉਹ ਕਿਉਂਕਿ ਪਛੜ ਕੇ ਗਿਆ ਸੀ, ਉਹਦੇ 'ਚ ਵੀ ਸ਼ਾਇਦ 2 ਜਾਂ 3 ਮਜ਼ਦੂਰ ਮਾਰੇ ਗਏ ਸੀ। ਹੁਣ ਇਹ 에ਅਰ ਇੰਡੀਆ ਕਨਿਸ਼ਕਾ ਦਾ ਹਾਦਸਾ ਜਿਹੜਾ ਕਿ ਮੈਨੂੰ ਕਦੇ ਵੀ ਕੋਈ ਸ਼ੱਕ ਨਹੀਂ ਰਿਹਾ ਔਰ ਜਦੋਂ ਹੁਣ ਅਸੀਂ ਹੋਰ ਲਿਟਰੇਚਰ ਦੇਖਦੇ ਹਾਂ, ਘੋਖਦੇ ਹਾਂ, ਤਾਂ ਫਿਰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕਿਵੇਂ ਭਾਰਤ ਦੀ ਖੁਫੀਆ ਏਜੰਸੀ ਰਾਹ ਨੇ ਜੂਨ 84 ਦਾ ਘੱਲੂਘਾਰਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਦਰਾ ਗਾਂਧੀ ਦਾ ਆਪਣਾ ਪੋਲੀਟੀਕਲ ਏਜੰਡਾ ਸੀ ਉਹਨਾਂ ਦੇ ਸਾਹਮਣੇ। ਔਰ ਇਹ ਗੱਲ ਬੜੀ ਜ਼ਾਹਰ ਹੈ ਕਿ ਘੱਟ ਗਿਣਤੀਆਂ ਕਿਸੇ ਵੀ ਮੁਲਕ ਦੇ ਵਿੱਚ ਉਹ ਬੜੀਆਂ ਵਲਨਰੇਬਲ ਹੁੰਦੀਆਂ ਨੇ, ਬਹੁ ਗਿਣਤੀ ਦੇ ਪਲੇਸ਼ਰ ਤੇ ਹੁੰਦੀਆਂ, ਔਰ ਜਿਹੜੇ ਸ਼ਰਾਰਤੀ ਸ਼ੈਤਾਨ ਔਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਦੇ ਹੈਵ देयर ਓਨ ਐਕਸ ਟੂ ਗ੍ਰਾਈਂਡ ਕਿਸਮ ਦੇ ਸਿਆਸਤਦਾਨ ਹੁੰਦੇ ਨੇ, ਉਹ ਉਹਨਾਂ ਨੂੰ ਇਸਤੇਮਾਲ ਕਰਕੇ ਅਕਸਰ ਐਜ਼ ਏ ਵੋਟ ਬੈਂਕ ਵਰਤਦੇ ਨੇ। ਅੱਜ ਦੇ ਦੌਰ ਦੇ ਵਿੱਚ ਜੇ ਨਾਜ਼ੀਆਂ ਨੇ ਔਰ ਹਿਟਲਰ ਨੇ ਖਾਸ ਤੌਰ ਤੇ ਯਹੂਦੀਆਂ ਦੀ, ਜਿਪਸੀਆਂ ਦੀ ਔਰ ਦੂਸਰੇ ਲੋਕਾਂ ਦੀ ਨਸਲਕੁਸ਼ੀ ਕੀਤੀ ਤੇ ਉਹਨਾਂ ਵੀ ਆਧਾਰ ਇਹੀ ਬਣਾਇਆ ਗਿਆ ਜੀ ਜੋ ਅੱਜ ਜਰਮਨ ਦਾ ਹਾਲ ਹੈ, ਆਰਥਿਕ ਤੌਰ ਤੇ ਪਛੜਿਆ, ਇਹਦੇ ਲਈ ਇਹ ਲੋਕ ਜ਼ਿੰਮੇਵਾਰ ਨੇ ਔਰ ਇਹਨਾਂ ਨੇ ਜਰਮਨ ਨੂੰ ਜਿਹੜਾ ਉਹ ਰਾਈਜ਼ ਨਹੀਂ ਕਰਨ ਦਿੱਤਾ ਜਿਸ ਹੱਦ ਤੱਕ ਜਰਮਨ ਨੇ ਜਾਣਾ ਸੀ। ਸੋ ਅਸੀਂ ਸਮਝਦੇ ਹਾਂ ਵੀ ਇਹੋ ਜਿਹਾ ਹੀ ਵਰਤਾਰਾ, ਕਿਉਂਕਿ ਇੰਦਰਾ ਗਾਂਧੀ ਬੜੀ ਅਨਪੋਪੂਲਰ ਹੋ ਰਹੀ ਸੀ, ਪਹਿਲਾਂ ਉਹਨੇ ਆਪਣਾ ਸੌਦਾ ਵੇਚਿਆ, ਗਰੀਬੀ ਹਟਾਓ, ਦੇਸ਼ ਬਚਾਓ, ਵਿਕ ਗਿਆ, ਕਾਫੀ ਦੇਰ ਵਿਕਿਆ, ਪਰ ਇੱਕ ਸਟੇਜ ਆ ਜਾਂਦੀ ਹੈ ਜਦੋਂ
ਬਿਲਕੁਲ ਲੋਕਾਂ ਦੇ ਵਿੱਚ ਨਿਰਾਸ਼ਤਾ ਹੁੰਦੀ ਹੈ। ਫਿਰ ਜੈ ਪ੍ਰਕਾਸ਼ ਨਾਰਾਇਣ ਨੇ ਪੂਰਨ ਕ੍ਰਾਂਤੀ ਟੋਟਲ ਰੈਵੋਲੂਸ਼ਨ ਦੇ ਥੱਲੇ ਸਾਰੀ ਆਪੋਜੀਸ਼ਨ ਇਕੱਠੀ ਕੀਤੀ। ਜਦੋਂ ਇੰਦਰਾ ਗਾਂਧੀ ਦਾ ਤਖਤਾ ਹਿੱਲਿਆ, ਇਲਾਹਾਬਾਦ ਹਾਈ ਕੋਰਟ ਨੇ ਉਹਦੀ ਇਲੈਕਸ਼ਨ ਸੈਟੀਸਾਈਡ ਕੀਤੀ ਤੇ ਉਸਨੇ ਜਿਹੜਾ ਐਮਰਜੈਂਸੀ ਲਾ ਦਿੱਤੀ, ਸਾਰੇ ਲੀਡਰ ਚੁੱਕ ਕੇ ਅੰਦਰ ਦੇ ਦਿੱਤੇ। ਔਰ ਸਿੱਖਾਂ ਦਾ ਇਹ ਗੁਨਾਹ ਹੈ ਉਹਨਾਂ ਦੀਆਂ ਨਜ਼ਰਾਂ ਜਾਂ ਇੰਦਰਾ ਗਾਂਧੀ ਦੀ ਨਜ਼ਰਾਂ 'ਚ ਖਾਸ ਤੌਰ ਤੇ ਕਿ ਉਸ ਐਮਰਜੈਂਸੀ ਦੇ ਖਿਲਾਫ, ਜਿਹੜੀ ਐਮਰਜੈਂਸੀ 'ਚ ਭਾਰਤੀ ਲੋਕਾਂ ਦੀਆਂ ਮੁੱਢਲੀਆਂ ਆਜ਼ਾਦੀਆਂ ਖੋਹ ਲਈਆਂ ਗਈਆਂ ਸੀ, ਉਹਨਾਂ ਦੇ ਖਿਲਾਫ ਉਹਨਾਂ ਨੇ ਮੋਰਚਾ ਸ਼ੁਰੂ ਕੀਤਾ। ਅਕਾਲ ਤਖਤ ਸਾਹਿਬ ਤੋਂ 42,000 ਦੇ ਕਰੀਬ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਨਤੀਜੇ ਦੇ ਤੌਰ ਤੇ ਬੇਸ਼ੱਕ ਐਮਰਜੈਂਸੀ ਤੋਂ ਬਾਅਦ ਚੋਣਾਂ ਹੋਈਆਂ, 18-19 ਮਹੀਨੇ ਐਮਰਜੈਂਸੀ ਰਹੀ, ਉਹਨਾਂ ਦੇ ਵਿੱਚ ਆਪੋਜੀਸ਼ਨ ਜਿੱਤੀ, ਪਰ ਇਹ ਇੰਨਾ ਕੁ ਚੂੰ-ਚੂੰ ਦਾ ਮੁਰੱਬਾ ਸੀ ਔਰ ਇਹਨਾਂ ਦੇ ਆਪਣੇ ਐਂਬੀਸ਼ਨ ਸੀ। ਜਗਜੀਵਨ ਰਾਮ, ਮੁਰਾਰਜੀ ਦੇਸਾਈ, ਚੌਧਰੀ ਚਰਨ ਸਿੰਘ, ਚੰਦਰ ਸ਼ੇਖਰ ਇੰਨੇ ਕੁ ਨਾਇਕ ਬਣਨ ਦੇ ਰੋਲ 'ਚ ਸੀ ਕਿ ਉਹਨਾਂ ਨੇ ਐਨ ਇੱਕ ਦੂਜੇ ਦੇ ਸਿਰ 'ਚ ਸਵਾਹ ਪਾਈ। ਬਹੁਤ ਜਲਦੀ ਜਿਹੜਾ ਉਹ ਸਰਕਾਰ ਟੁੱਟ ਗਈ, ਦੁਬਾਰਾ ਚੋਣਾਂ ਹੋਈਆਂ, ਇੰਦਰਾ ਗਾਂਧੀ ਬੈਕ ਇਨ ਪਾਵਰ ਆਈ ਔਰ ਉਹਨੇ ਫਿਰ ਫੈਸਲਾ ਕਰ ਲਿਆ ਇੰਦਰਾ ਗਾਂਧੀ ਨੇ, 82 ਤੋਂ ਹੀ ਅਸੀਂ ਦੇਖਦੇ 81-82 ਦੌਰ ਤੋਂ, 81 ਚੋਂ ਸ਼ਾਇਦ ਪਾਵਰ 'ਚ ਆਈ, ਕਿ ਇਹਨਾਂ ਨੂੰ ਸਬਕ ਸਿਖਾਉਣ ਤਾਂ ਕਿ ਇਹ ਮੁੜ ਕੇ, ਕਿਉਂਕਿ ਉਹਦੇ ਦਿਮਾਗ ਦੇ ਵਿੱਚ ਕੋਈ ਡਿਕਟੇਟਰਾਨਾ ਭਾਵ ਸੀ ਔਰ ਉਹ ਸਟੇਜ ਸੀ ਕਿ ਐਮਰਜੈਂਸੀ ਦੇ ਦੌਰਾਨ ਇੱਕ ਬਰੂਆ ਕਾਂਗਰਸ ਪ੍ਰੈਜ਼ੀਡੈਂਟ ਸੀ ਅਸਾਮ ਤੋਂ, ਉਹਨੇ ਸਲੋਗਨ ਦਿੱਤਾ ਸੀ, ਇੰਡੀਆ ਇਜ਼ ਇੰਦਰਾ ਐਂਡ ਇੰਦਰਾ ਇਜ਼ ਇੰਡੀਆ। ਇਹ ਜੀ ਸਾਰਾ ਭਾਰਤ ਹੀ ਇੰਦਰਾ ਹੈ ਔਰ ਇੰਦਰਾ ਹੀ ਇੰਡੀਆ, ਹੋਰ ਕੋਈ ਐਗਜ਼ਿਸਟ ਨਹੀਂ ਕਰਦਾ। ਸੋ ਉਹਨੂੰ ਇਹ ਐਕਸੈਪਟ ਹੀ ਨਹੀਂ ਸੀ ਕਿ ਵੀ ਇਸ ਜਿੱਥੇ ਕਿ ਉਹ ਜਿਹਨੂੰ ਆਪਣੀ ਉਹ ਜਗੀਰ ਸਮਝਣ ਲੱਗ ਗਈ ਸੀ ਕਿ ਇੱਥੇ ਕੋਈ ਕੌਮ ਰਹਿੰਦੀ ਹੈ ਜਿਹੜੀ ਕਿ ਉਹਨੂੰ ਚੈਲੰਜ ਕਰੇ, ਜਿਵੇਂ ਕਿ ਐਮਰਜੈਂਸੀ ਦੇ ਵੇਲੇ ਕੀਤਾ। ਫਿਰ ਕੀ ਵਾਪਰਿਆ ਉਹ ਸਾਡੇ ਸਾਹਮਣੇ ਹੈ ਕਿ ਕਿਵੇਂ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਰਿਹਰਸਲ ਹੁੰਦੀ ਰਹੀ, ਕਿਵੇਂ ਫੌਜੀ ਕਮਾਂਡੋ, ਕਿਵੇਂ ਇੰਟਰਨੈਸ਼ਨਲ ਹੈਲਪ, ਉਹ ਰਸ਼ੀਅਨ ਹੋਏ, ਬ੍ਰਿਟਿਸ਼ ਮਾਰਗਰੇਟ ਥੈਚਰ ਦੀ ਹੋਏ, ਜੂਨ 84 ਦਾ ਘੱਲੂਘਾਰਾ ਵਰਤਾ ਦਿੱਤਾ ਜਿਹਦੀ ਅਕਸਰ ਅਸੀਂ ਚਰਚਾ ਕਰਦੇ ਜੀ। ਹੁਣ ਉਹ ਇੱਕ ਐਸਾ ਮੌਕਾ ਸੀ ਕਿ ਜਿਹਦੇ ਥੱਲੇ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਲਈ ਹਮਦਰਦੀ ਪੈਦਾ ਹੋਈ। ਸਿੱਖ ਤਾਂ ਬਾਹਰ ਨਿਕਲੇ ਹੀ ਨਿਕਲੇ, ਵੱਡੇ ਵੱਡੇ ਪ੍ਰੋਟੈਸਟ ਹੋਏ, ਹਜ਼ਾਰਾਂ ਦੀ ਗਿਣਤੀ 'ਚ, ਉਹ ਲੰਡਨ ਹੋਏ, ਨਿਊਯਾਰਕ ਹੋਏ, ਵਾਸ਼ਿੰਗਟਨ ਹੋਏ, ਵੈਨਕੂਵਰ ਹੋਏ, ਟੋਰਾਂਟੋ ਹੋਏ, ਸਾਰੇ ਪਾਸੇ ਹੀ ਉਸ ਕਿਸਮ ਦਾ ਸੀ। ਲੇਕਿਨ ਜਿਹੜੇ ਲਾਅ ਮੇਕਰ ਵੀ ਸੀ, ਖਾਸ ਤੌਰ ਤੇ ਅਮਰੀਕਾ ਦੇ ਵਿੱਚ, ਉਹਨਾਂ ਨੇ ਸਿੱਖਾਂ ਦੇ ਨਾਲ ਸੋਲੀਡੈਰਿਟੀ ਦਿਖਾਈ ਔਰ ਇੱਕ ਸਟੇਜ ਦੇ ਉੱਤੇ ਅਮਰੀਕਾ ਦੇ ਵਿੱਚ 100 ਸੈਨੇਟਰ ਨੇ, ਕਿਉਂਕਿ 50 ਸਟੇਟਾਂ ਨੇ ਜੀ, ਔਰ ਜਿਹੜਾ ਇੱਥੇ ਜਨਰਲ ਰੂਲ ਜਿਹੜੀ ਤਾਂ ਹਾਊਸ ਆਫ ਰਿਪਰੈਜ਼ੈਂਟੇਟਿਵਸ ਹੈ, ਉਹਦੇ ਵਿੱਚ ਤਾਂ ਆਬਾਦੀ ਦੇ ਲਿਹਾਜ਼ ਨਾਲ ਕਾਂਗਰਸਮੈਨ ਬਣਦੇ ਨੇ, ਜਿਵੇਂ ਕੈਲੀਫੋਰਨੀਆ ਸਭ ਤੋਂ ਵੱਡੀ ਸਟੇਟ ਹੈ, ਸਭ ਤੋਂ ਜ਼ਿਆਦਾ ਕਾਂਗਰਸਮੈਨ ਨੇ ਜੀ। ਲੇਕਿਨ ਇਹ ਉਹਨਾਂ ਨੇ ਬੈਲੈਂਸ ਰੱਖਦੇ ਆ ਕਿ ਸਟੇਟ ਵੱਡੀ ਛੋਟੀ ਦਾ ਰੌਲਾ ਨਾ ਹੋਏ, ਹਰ ਸਟੇਟ ਦੇ 2 ਸੈਨੇਟਰ ਹੁੰਦੇ ਨੇ। ਸੋ ਅਮਰੀਕਨ ਸੈਨੇਟ ਦੇ ਵਿੱਚ 100 ਸੈਨੇਟਰ ਨੇ। ਸੋ ਇੱਕ ਸਟੇਜ ਤੇ 100 ਚੋਂ 30 ਸੈਨੇਟਰ ਜਿਹੜੇ ਨੇ ਉਹ ਸਿੱਖਾਂ ਦੇ ਹੱਕ ਦੇ ਵਿੱਚ ਬੜੇ ਨਿੱਤਰ ਕੇ ਖਲੋਤੇ ਔਰ ਕਾਰਵਾਈ ਵੀ ਹੋਈ। ਰਾਜੀਵ ਗਾਂਧੀ ਨੇ ਆਪਣੀ ਮਾਂ ਦੇ ਮਾਰੇ ਜਾਣ ਤੋਂ ਬਾਅਦ ਜਿਵੇਂ ਸਿੱਖਾਂ ਦੇ ਖਿਲਾਫ ਇੱਕ ਪ੍ਰਚਾਰ ਕੀਤਾ, ਉਹਨਾਂ ਨੂੰ ਗਦਾਰ ਬਣਾਇਆ, ਦੇਸ਼ ਧਰੋਹੀ ਦੱਸਿਆ, 2/3 ਤੋਂ ਜ਼ਿਆਦਾ, ਸ਼ਾਇਦ 3/4 ਮੈਜੋਰਟੀ ਨਾਲ ਜਿੱਤਿਆ। ਫਿਰ ਉਹ ਪ੍ਰੈਸ ਕਲੱਬ 'ਚ ਆਇਆ ਵਾਸ਼ਿੰਗਟਨ DC 'ਚ। ਸਾਡਾ ਵੀ ਆਫਿਸ ਜਿਹੜਾ ਉਹ ਨੈਸ਼ਨਲ ਪ੍ਰੈਸ ਬਿਲਡਿੰਗ ਦੇ ਵਿੱਚ ਹੈ ਜੀ। ਔਰ ਇਸੇ ਹੀ ਜਿਵੇਂ ਮੈਂ ਮਾਨ ਸਾਹਿਬ ਦੀ ਗੱਲ ਕੀਤੀ ਹੈ, ਜਦੋਂ ਆਪਣੀ ਲਾਸਟ ਵਿਜ਼ਿਟ ਵੇਲੇ ਸਰ ਸਿਮਰਨਜੀਤ ਸਿੰਘ ਮਾਨ ਅਮਰੀਕਾ 'ਚ ਆਏ ਨੇ ਤੇ ਉਸੇ ਹੀ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਅਸੀਂ ਜੁਆਇੰਟ ਪ੍ਰੈਸ ਕਾਨਫਰੰਸ ਨੂੰ ਵੀ ਐਡਰੈਸ ਕੀਤਾ। ਤੇ ਮੈਂ ਮਾਨ ਸਾਹਿਬ ਨੂੰ ਦੱਸ ਰਿਹਾ ਸੀ, ਮੈਂ ਕਿਹਾ ਜੀ ਉਹੀ ਪ੍ਰੈਸ ਕਲੱਬ ਹੈ ਜਿੱਥੇ ਰਾਜੀਵ ਗਾਂਧੀ ਨੇ ਆ ਕੇ ਕਿਹਾ ਸੀ ਪਿੱਛੇ ਜਦੋਂ ਸਿੱਖ ਉਹਨਾਂ ਨੇ ਕਿਸੇ ਨੇ ਖਲੋ ਕੇ ਪ੍ਰੋਟੈਸਟ ਵੀ ਕੀਤਾ ਕਿ ਜੀ ਇਹ ਜਿਹੜਾ ਤੁਹਾਡਾ ਖਾਲਿਸਤਾਨ ਨਹੀਂ ਹੈ, ਤੁਸੀਂ ਜਾਣਾ ਤੇ ਉਹ ਰਣਜੀਤ ਸਿੰਘ ਦਾ ਪੰਜਾਬ ਉੱਤੇ ਸੀ, ਉਧਰ ਜਾਓ ਜੀ, ਔਰ ਨਾ ਬੋਲਣ ਦਿੱਤਾ ਗਿਆ ਇੱਕ ਨੂੰ। ਔਰ ਉਸ ਸੈਨੇਟਰ ਨੇ ਇਸ ਗੱਲ ਦਾ, ਜੈਸੀ ਹੈਲਮਸ ਬੜਾ ਪਾਵਰਫੁਲ ਸੈਨੇਟਰ ਸੀ ਸ਼ਾਇਦ ਸਾਊਥ ਕੈਰੋਲਾਈਨਾ ਤੋਂ, ਉਹਨੇ ਇਸ ਦੇ ਲਈ ਆਵਾਜ਼ ਚੁੱਕੀ ਕਿ ਭਾਈ ਇਹ ਤੁਸੀਂ ਸਾਡੇ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਇਵੇਂ ਨਹੀਂ ਕਰ ਸਕਦੇ ਜਿੱਥੇ ਕਿ ਫਰੀडम ਆਫ ਐਕਸਪ੍ਰੈਸ਼ਨ ਹੈ। ਪਰ ਜਿਹੜੀ ਗੱਲ ਵੱਲ ਮੈਂ ਜਿਹੜੀ ਕਿਤਾਬ ਦਾ ਜ਼ਿਕਰ ਕੀਤਾ ਹੈ ਕਿ ਸੌਫਟ ਟਾਰਗੇਟ 2 ਪੱਤਰਕਾਰਾਂ ਨੇ ਲਿਖੀ, ਉਹਦੇ 'ਚ ਹੁਣ ਜਦੋਂ ਅਸੀਂ ਇਹ 에ਅਰ ਇੰਡੀਆ ਦਾ ਹਾਦਸਾ ਦੇਖਦੇ ਹਾਂ, ਔਰ ਹਾਲਾਂਕਿ ਕਈਆਂ ਨੂੰ ਚੰਗਾ ਨਹੀਂ ਲੱਗੇਗਾ ਕਿ ਮੈਂ ਉਸ ਇਸ਼ੂ ਨੂੰ ਲਿਆ ਜਿਸ ਤੋਂ ਸਾਰੇ ਘਬਰਾਉਂਦੇ ਨੇ ਕਿ ਜੀ ਇਹ ਸਾਨੂੰ ਬਦਨਾਮ ਕਰਤਾ। ਦੂਜਾ ਮੈਂ ਸਮਝਦਾ ਹਾਂ ਵੀ ਜਿਹਦੇ 'ਚ ਤੁਸੀਂ ਬੇਗੁਨਾਹ ਹੁੰਦੇ ਹੋ, ਭਾਵੇਂ ਮੀਡੀਆ ਟ੍ਰਾਇਲ ਹੀ ਹੋਇਆ ਤੁਹਾਡਾ, ਔਰ ਇਨ ਦਾ ਐਂਡ ਜਿਹੜੇ 2 ਸਿੱਖਾਂ ਨੂੰ 에ਅਰ ਇੰਡੀਆ ਦੇ ਹਾਦਸੇ ਲਈ ਦੋਸ਼ੀ ਦੱਸਿਆ ਗਿਆ ਸੀ ਉਹਨਾਂ ਨੂੰ
ਬ੍ਰਿਟਿਸ਼ ਕੋਲੰਬੀਆ ਦੀ ਕੋਰਟ ਨੇ ਬਰੀ ਕਰ ਦਿੱਤਾ ਜੀ। ਲੇਕਿਨ ਇਹਦੇ ਬਾਵਜੂਦ 30 ਸਾਲਾਂ 'ਚ ਇੰਨਾ ਖੁੱਲ ਕੇ ਭੰਡੀ ਪ੍ਰਚਾਰ ਹੋਇਆ ਸਿੱਖ ਟੈਰਰਿਜ਼ਮ, ਸਿੱਖ ਦਿਸ ਦੈਟ, ਜਿਹਦੇ ਥੱਲੇ ਸਾਡੀ ਮੂਵਮੈਂਟ ਨੂੰ ਵੀ, ਖਾਲਿਸਤਾਨ ਦੀ ਸਿੱਖ ਕੌਮ ਨੂੰ ਵੀ ਇੱਕ ਅੰਤਰਰਾਸ਼ਟਰੀ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਦਿੱਤਾ ਗਿਆ। ਔਰ ਅੱਜ ਬੇਸ਼ੱਕ ਉਹ ਐਕਵਿਟ ਹੋ ਗਏ ਨੇ, ਸਟਿਲ ਤੁਸੀਂ ਮੀਡੀਆ 'ਚ ਦੇਖੋਗੇ ਜੀ ਸਿੱਖਾਂ ਨੇ ਇਹ ਕੰਮ ਕੀਤਾ। ਔਰ ਹਾਲਾਂਕਿ ਮੈਂ ਸਮਝਦਾ ਕਿ ਮੈਂ ਕਦੇ ਵੀ ਆਪਣੇ ਇਸ ਸਟੈਂਡ ਨੂੰ ਕਦੇ ਮੈਂ ਵਰਡ ਮਿਸ ਨਹੀਂ ਕੀਤੇ। ਮੈਂ ਇਮਾਨਦਾਰੀ ਨਾਲ ਮਹਿਸੂਸ ਕਰਦਾ ਜੀ ਕਿ ਸਾਡੀ ਲੜਾਈ ਜਿਹੜੀ ਹੈ ਬੀਤੇ 'ਚ ਵੀ 18ਵੀਂ ਸਦੀ 'ਚ ਜਦੋਂ ਅਸੀਂ ਮੁਗਲਾਂ ਦੇ ਨਾਲ ਲੜੇ ਜਾਂ ਅਫਗਾਨਾਂ ਦੇ ਨਾਲ ਲੜੇ, ਲੜਾਈ ਇਸਲਾਮ ਨਾਲ ਨਹੀਂ ਸੀ। ਜੇ ਇਸਲਾਮ ਨਾਲ ਹੁੰਦੀ ਤਾਂ ਪੀਰ ਬੁੱਧੂ ਸ਼ਾਹ, ਨਬੀ ਖਾਨ, ਗਨੀ ਖਾਨ ਇਹ ਜਿਹੜੇ ਨੇ ਕਿਉਂ ਆਂਦੇ ਗੁਰੂ ਸਾਹਿਬ ਦੇ ਲਈ, ਗੁਰੂ ਸਾਹਿਬ ਦੀ ਮਦਦ ਦੇ ਲਈ ਜੀ। ਸੋ ਇਸੇ ਤਰ੍ਹਾਂ ਹੀ ਅੱਜ ਵੀ ਸਾਡੀ ਲੜਾਈ ਕੋਈ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ। ਅਸੀਂ ਮੁੱਢਲੀਆਂ ਆਜ਼ਾਦੀਆਂ ਦੇ ਹਮਾਇਤੀ ਹੈ, ਇੰਡੀਅਨ ਸਟੇਟ ਦੇ ਖਿਲਾਫ। ਔਰ ਉਸ ਸਟੇਟ ਦੀ ਹੀ ਇੱਕ ਹੈਡ ਨੇ, ਇੰਦਰਾ ਗਾਂਧੀ ਨੇ, ਆਪਣੇ ਲਿਮਿਟਿਡ ਪੋਲੀਟੀਕਲ ਮਕਸਦ ਦੇ ਲਈ ਇੱਕ ਬਹਾਦਰ ਕੌਮ ਨੂੰ, ਜਿਹੜੀ ਕੌਮ ਹਮੇਸ਼ਾ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਦੀ ਹੈ, ਉਸ ਨੂੰ ਟਾਰਗੇਟ ਕੀਤਾ, ਸਿਚੁਏਸ਼ਨ ਕੰਟਰਾਈਵ ਕੀਤੀ। ਜੂਨ 84 ਦੀ ਹਮਲਾ ਕੀਤਾ 37 ਇਤਿਹਾਸਕ ਗੁਰਦੁਆਰਿਆਂ ਤੇ, ਸਿੱਖ ਰੈਫਰੈਂਸ ਲਾਇਬ੍ਰੇਰੀ ਔਰ ਸਾਰੇ ਜਿਹੜੇ ਸਾਡੀ ਹਿਸਟੋਰੀਸਿਟੀ ਸੀ ਉਹਨੂੰ ਡਿਸਟਰੋਏ ਕਰਨ ਦਾ ਯਤਨ ਕੀਤਾ ਔਰ ਫਿਰ ਪੂਰੀ ਇੱਕ ਨਸਲ ਮਾਰ ਦਿੱਤੀ। ਹੁਣ ਜਦੋਂ ਤੁਸੀਂ ਉਹਨਾਂ ਹਾਲਾਤਾਂ 'ਚ ਜ਼ਾਹਰ ਹੈ ਬਾਹਰਲੇ ਜਿਹੜੇ ਲਾਅ ਮੇਕਰ ਨੇ ਉਹਨਾਂ 'ਚ ਹਮਦਰਦੀ ਹੋਣੀ ਸੀ। ਔਰ ਜਦੋਂ ਮੈਂ ਏਜੰਸੀਆਂ ਦੇ ਹਵਾਲੇ ਨਾਲ ਗੱਲ ਕੀਤੀ ਹੈ, ਖੁਫੀਆ ਏਜੰਸੀਆਂ ਦੇ, ਇਹ ਉਹ ਮੌਕਾ ਸੀ ਕਿ ਭਾਰਤ ਦੀ ਖੁਫੀਆ ਏਜੰਸੀ ਰਾ ਔਰ ਖਾਸ ਤੌਰ ਤੇ ਇੰਟੈਲੀਜੈਂਸ ਬਿਊਰੋ, ਜਿਹਦਾ ਚੀਫ ਮਲੋਏ ਧਰ, ਜਿਹਨੇ ਕਿਤਾਬ ਵੀ ਲਿਖੀ ਆ ਓਪਨ ਸੀਕ੍ਰੇਟਸ, ਉਹ ਆਟਵਾ 'ਚ ਪੋਸਟਡ ਸੀ, ਉਹਨੇ ਵੀ ਦੱਸਿਆ ਵੀ ਅਸੀਂ ਕਿਵੇਂ ਜਿਹੜਾ ਉਹ ਕੈਮੋਫਲੇਜ ਕਰਕੇ ਉਹਨੇ ਪਾਤਰਾਂ ਦੇ ਨਾਂ ਵੀ ਲਏ ਨੇ, ਉਹਨਾਂ ਤੱਕ ਪਹੁੰਚੇ। ਸੋ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਇਹ ਏਅਰ ਇੰਡੀਆ ਦਾ ਹਾਦਸਾ, ਜਿਹਦੇ 'ਚ 332 ਇਨੋਸੈਂਟ ਲੋਕ, ਉਹਨਾਂ ਦਾ ਧਰਮ ਹਿੰਦੂ ਸੀ, ਸਿੱਖ ਸੀ, ਮੁਸਲਮਾਨ ਸੀ, ਈਸਾਈ ਸੀ, ਇਹ ਬਿਸਾਈਡਸ ਦਾ ਪੁਆਇੰਟ ਹੈ। ਕਿਉਂਕਿ ਕੋਈ ਵੀ ਇਨੋਸੈਂਟ ਦਾ ਮਰਨਾ, ਮਾਰਿਆ ਜਾਣਾ, ਉਹਨੂੰ ਟਾਰਗੇਟ ਕਰਨਾ, ਇਹਨੂੰ ਨਾ ਕੋਈ ਧਰਮ ਅਲਾਉ ਕਰਦੇ ਜੀ। ਜੇ ਕੋਈ ਧਰਮ ਹੈ ਇਮਾਨਦਾਰੀ ਦੇ ਨਾਲ ਇੰਟਰਪ੍ਰੀਟੇਸ਼ਨ ਕਰਨ ਵਾਲਾ, ਨਾ ਇਹਨੂੰ ਕੋਈ ਤੁਹਾਡਾ ਇੰਟਰਨੈਸ਼ਨਲ, ਹਾਂ ਤੁਸੀਂ ਲੜਾਈ 'ਚੋਂ ਫੌਜ ਨਾਲ ਤੁਹਾਡੀ ਲੜਾਈ ਹੈ, ਬੇਸ਼ੱਕ ਤੁਹਾਡੀ ਮਿਲੀਟੈਂਸੀ ਹੈ, ਉਹਦੇ 'ਚ ਤੁਸੀਂ ਸੋਲਜਰ ਮਾਰੇ ਜਾਂਦੇ ਨੇ, ਮਿਲੀਟੈਂਟ ਮਾਰਿਆ ਜਾਂਦਾ ਹੈ, ਉਹ ਜੰਗ ਦੇ ਆਪਣੇ ਕਾਨੂੰਨ ਨੇ। ਲੇਕਿਨ ਜਦੋਂ ਕਿਤੇ ਵੀ ਬੇਗੁਨਾਹ ਮਾਰਿਆ ਜਾਂਦਾ ਹੈ ਤੇ ਉਸ ਨੂੰ ਕੋਈ ਵੀ ਜਿਹੜਾ ਹੈ ਉਸ ਦੀ ਜਸਟੀਫਿਕੇਸ਼ਨ ਨਹੀਂ ਹੈ। ਪਰ ਇੰਡੀਅਨ ਏਜੰਸੀਆਂ ਨੇ ਇਸ ਹਾਦਸੇ ਨੂੰ ਜਿਹੜਾ ਉਹ ਕੰਟਰਾਈਵ ਕੀਤਾ, ਐਗਜ਼ੀਕਿਊਟ ਕੀਤਾ। ਬੇਸ਼ੱਕ ਭੋਲੇ ਭਾਲੇ ਕੁਝ ਲੋਕ ਜਿਹੜੇ ਨੇ ਐਜ਼ ਏ ਫਰੰਟਮੈਨ ਉਹਦੇ 'ਚ ਭੁਗਤੇ ਹੋ ਸਕਦੇ ਨੇ ਕਿਸੇ ਹੋਰ, ਜਿਵੇਂ ਏਜੰਸੀਆਂ ਕਰਦੀਆਂ ਨੇ। ਪਰ ਇਸ ਕਿਤਾਬ ਦਾ ਹਵਾਲਾ ਜਿਹੜਾ ਸੌਫਟ ਟਾਰਗੇਟ ਦਾ, ਅੱਜ ਹੀ ਮੈਂ ਦੁਬਾਰਾ ਹਾਲਾਂਕਿ ਨੂੰ ਮੈਂ ਬਹੁਤ ਪਹਿਲਾਂ ਪੜ੍ਹਿਆ ਹੋਇਆ ਸੀ, ਲੇਕਿਨ ਮੇਰੇ ਸਾਹਮਣੇ ਆਇਆ ਕਿ ਹੁਣ ਜਦੋਂ ਇਹ ਹੁੰਦਾ ਜੀ ਕਿ ਕੀ ਸਬੂਤ ਹੈ ਕਿ ਜੀ ਏਜੰਸੀਆਂ ਨੇ ਕੀਤਾ। ਹੁਣ ਜ਼ਾਹਰ ਹੈ ਕਿ ਜੇ ਸੁਪਰੀਮ ਕੋਰਟ ਬ੍ਰਿਟਿਸ਼ ਕੋਲੰਬੀਆ ਦੇ ਨੇ ਉਹਨਾਂ ਦੋਨਾਂ ਨੂੰ ਹੀ ਐਕਵਿਟ ਕੀਤਾ ਤੇ ਉਹ ਵੀ ਇਸ ਹੱਦ ਤੱਕ ਪਹੁੰਚਿਆ ਹੋਏਗਾ ਇਸ ਨਤੀਜੇ ਤੇ ਕਿ ਕੁਛ ਨਾ ਕੁਛ ਬਿਹਾਈਂਡ ਹੈ। ਇਹ ਜਿਹੜੇ ਨੇ ਇਹ ਵਰਤੇ ਗਏ ਹੋ ਸਕਦੇ ਨੇ ਕਿਸੇ ਹੱਦ ਤੱਕ, ਲੇਕਿਨ ਇਹ ਗੇਮ ਜਿਹੜੀ ਹੈ ਉਹ ਹੋਰ ਹੈ। ਔਰ ਜਦੋਂ ਉਹਨਾਂ ਨੇ ਮੇਜਰ ਜੌਨ ਕਮਿਸ਼ਨ ਬਣਾਇਆ, ਟਰੂਥ ਕਮਿਸ਼ਨ, ਕਿਉਂਕਿ ਇੰਡੀਅਨ ਗਵਰਨਮੈਂਟ ਨੇ ਪ੍ਰੈਸ਼ਰਾਈਜ਼ ਕੀਤਾ ਜੀ ਕਿਵੇਂ ਐਕਵਿਟ ਹੋ ਗਏ, ਉਹਨੂੰ ਕਹਿੰਦੇ ਨੇ ਵੀ ਨਾਲੇ ਚੋਰ ਤੇ ਨਾਲੇ ਚਤਰਾ ਜੀ, ਤੇ ਉਸ ਦੇ ਵਿੱਚ ਵੀ ਉਹਨਾਂ ਨੇ ਰੱਖ ਦਿੱਤਾ ਕਿ ਜੀ ਇੰਡੀਅਨ ਰੋਲ ਨਹੀਂ ਹੋਏਗਾ ਇਸ ਨੂੰ। ਲੇਕਿਨ ਇਹਨਾਂ ਦੋਨੋਂ ਜਰਨਲਿਸਟਾਂ ਨੇ ਸੌਫਟ ਟਾਰਗੇਟ ਦੇ ਵਿੱਚ ਬੜਾ ਕਨਵਿੰਸਿੰਗ ਕੇਸ ਬਿਲਡ ਕੀਤਾ ਸੀ। ਉਹਨੇ ਕਿਹਾ ਜੀ ਆਟਵਾ ਚਲੇ ਜਾਓ, ਟੋਰਾਂਟੋ, ਵੈਨਕੂਵਰ, ਇੱਥੋਂ ਦੇ ਜਿੰਨੇ ਇਹਨਾਂ ਦੇ ਆਫੀਸ਼ੀਅਲ ਨੇ ਉਹਨਾਂ ਨੂੰ ਬਿਠਾਓ, ਟਰੱਕਾਂ 'ਚ ਲਿਆਓ, ਤੁਹਾਨੂੰ ਸਬੂਤ ਮਿਲ ਜਾਏਗਾ ਵੀ ਕਿਹਨੇ ਕੀਤਾ। ਹੁਣ ਇਸ ਸਟੋਰੀ ਦੇ ਵਿੱਚ ਜਿਹੜੀ ਕਿ ਸੌਫਟ ਟਾਰਗੇਟ ਦੇ ਪੇਜ ਨੰਬਰ 53 ਤੇ ਹੈ, ਉਹਦੇ 'ਚ ਕੋਟ ਕੀਤਾ ਗਿਆ ਹੈ ਇੱਕ ਜਿਹੜਾ ਆਫੀਸ਼ੀਅਲ ਸੀ ਵਿਜੇ ਕੁਮਾਰ, ਇਹ ਇੰਟੈਲੀਜੈਂਸ ਆਪਰੇਟਿਵ ਸੀ ਪਹਿਲਾਂ, ਇੰਡੀਅਨ ਇੰਟੈਲੀਜੈਂਸ, ਔਰ ਉਸ ਤੋਂ ਪਹਿਲਾਂ ਪੋਲੀਟੀਕਲ ਕਾਉਂਸਲਰ ਸੀ ਇੰਡੀਆ ਦੀ ਐਮਬੈਸੀ 'ਚ। ਔਰ ਇਹ ਉਸ ਤੋਂ ਪਹਿਲਾਂ ਦੀ ਜਿਹੜੀ ਉਹਨੇ ਇਸੇ ਕਿਤਾਬ ਦੇ ਵਿੱਚ ਕੋਟ ਹੈ ਜੈਸੀ ਹੈਲਮਸ ਦਾ, ਜਿਹਦੇ 'ਚ ਜੈਸੀ ਹੈਲਮਸ ਸੈਨੇਟ ਦੇ ਵਿੱਚ ਕਹਿੰਦੇ, I am disturbed that the government of India in recent days has tried to prevent an American citizen and a leader in the Sikh struggle for religious freedom and human rights from speaking at the National Press Club in Washington yesterday. I already ਦੱਸ ਚੁੱਕਾ ਹਾਂ। According to press reports, Mr. Rajiv Gandhi threatened to cancel his own appearance before the National Press Club this Friday
if Mr. Ganga Singh ਢਿੱਲੋਂ were allowed to speak, ਉਹਨਾਂ ਕਿਹਾ ਜੇ ਰਾਜੀਵ ਗਾਂਧੀ ਨੇ ਕਿਹਾ ਜੇ ਉਹਨੂੰ ਬੋਲਣ ਨੂੰ ਦਿੱਤਾ ਤੇ ਮੈਂ ਕੈਂਸਲ ਕਰ ਦਿਆਂਗਾ ਆਪਣੀ. I commend the National Press Club for upholding the principle of freedom of the press and not bending to such untoward pressure. ਜੀ ਕਿ ਮੈਂ ਕਮੈਂਟ ਕਰਦਾ ਨੈਸ਼ਨਲ ਪ੍ਰੈਸ ਕਲੱਬ ਨੂੰ ਕਿ ਉਹਨਾਂ ਨੇ ਉਹਦੀ ਇਹ ਗੱਲ ਨਹੀਂ ਮੰਨੀ. The American people have a right to know about the situation on the subcontinent and the grave conditions affecting the religious and human rights of minorities there. ਕਿ ਅਮਰੀਕਨ ਲੋਕਾਂ ਨੂੰ ਹੱਕ ਹੈ ਕਿ ਉਹ ਜਾਣਨ ਕਿ ਉੱਥੇ ਸਬ ਕੰਟੀਨੈਂਟ ਦੇ ਵਿੱਚ ਉਪ ਮਹਾਦੀਪ 'ਚ ਕੀ ਹੋ ਰਿਹਾ ਔਰ ਉੱਥੇ ਧਾਰਮਿਕ ਔਰ ਹਿਊਮਨ ਰਾਈਟਸ ਘੱਟ ਗਿਣਤੀਆਂ ਦੇ ਕਿਵੇਂ ਪ੍ਰਭਾਵਿਤ ਹੋ ਰਹੇ ਨੇ. The government of India has sealed off the Punjab from foreign press for the past year and now gives the impression that it would like to seal off National Press Club as well. ਉਹਨੇ ਕਿਹਾ ਜੀ ਗਵਰਨਮੈਂਟ ਆਫ ਇੰਡੀਆ ਨੇ ਪਿਛਲੇ 1 ਸਾਲ ਤੋਂ 85 ਦੀ ਸਟੇਟਮੈਂਟ ਹੈ ਸੈਨੇਟ ਦੇ ਫਲੋਰ ਤੇ ਕਿ ਪਿਛਲੇ 1 ਸਾਲ ਤੋਂ ਪੰਜਾਬ ਨੂੰ ਉਹਨਾਂ ਨੇ ਕੱਟ ਆਫ ਕਰ ਦਿੱਤਾ ਹੈ ਬਾਕੀ ਸਾਰੇ ਬਾਹਰਲੀ ਪ੍ਰੈਸ ਨਾਲੋਂ. ਬਾਹਰ ਕੋਈ ਪਤਾ ਨਹੀਂ ਲੱਗ ਰਿਹਾ ਵੀ ਉੱਥੇ ਕੀ ਹੋ ਰਿਹਾ ਤੇ ਹੁਣ ਈਵਨ ਸਾਡੇ ਮੁਲਕ ਦੇ ਵਿੱਚ ਨੈਸ਼ਨਲ ਪ੍ਰੈਸ ਕਲੱਬ ਨੂੰ ਵੀ ਉਹ ਸੀਲ ਆਫ ਕਰਨਾ ਚਾਹੁੰਦੇ ਨੇ ਕਿ ਇਸ ਗੱਲ ਬਾਰੇ ਪਤਾ ਨਾ ਲੱਗੇ ਕਿ ਵੀ ਈਵਨ ਇੱਥੇ ਵੀ ਸਾਡੀ ਆਵਾਜ਼ ਦਬਾਉਣਾ ਚਾਹੁੰਦੇ ਨੇ. ਹੁਣ ਇਸੇ ਹੀ ਕੰਟੈਕਸਟ ਦੇ ਵਿੱਚ ਜਿਹੜਾ ਇੰਡੀਅਨ ਕਾਉਂਸਲਰ ਹੈ ਪੋਲੀਟੀਕਲ ਕਾਉਂਸਲਰ ਔਰ ਇੰਟੈਲੀਜੈਂਸ ਆਪਰੇਟਿਵ ਰਿਹਾ ਵਿਜੇ ਕੁਮਾਰ ਉਹਨੇ ਕਿਹਾ who investigated separatist links to the various American politicians. In an interview at the time he said this about the 30 right-wing senators who were supporting the Sikhs ਕਿ ਸੱਜੇ ਪੱਖੀ 30 ਸੈਨੇਟਰ ਨੇ ਜਿਹੜੇ ਸਿੱਖਾਂ ਦੀ ਹਮਾਇਤ ਕਰ ਰਹੇ ਨੇ ਸਿੱਖ ਆਜ਼ਾਦੀ ਦੀ ਔਰ ਉਹਨੇ ਕਿਹਾ if they could they would break India into many pieces ਕਿ ਇਹ ਜੇ ਸੈਨੇਟਰਸ ਦਾ ਵਸ ਚੱਲੇ ਤੀਆਂ ਦਾ ਇਹ ਭਾਰਤ ਦੇ ਕਈ ਟੁਕੜੇ ਕਰ ਦੇਣ. many the Sikhs are fooling these senators. ਸਿੱਖ ਜਿਹੜੇ ਨੇ ਇਹਨਾਂ ਸੈਨੇਟਰਸ ਨੂੰ ਮੂਰਖ ਬਣਾ ਰਹੇ ਨੇ. but the US public stand is against terrorism. ਪਰ ਜਿਹੜੇ ਅਮਰੀਕਾ ਦੇ ਲੋਕਾਂ ਦਾ ਸਟੈਂਡ ਹੈ ਉਹ ਦਹਿਸ਼ਤਗਰਦੀ ਦੇ ਖਿਲਾਫ ਹੈ and we will see how far they will go. ਹੁਣ ਤੁਸੀਂ ਅੰਦਾਜ਼ਾ ਲਾਓ ਇਹ ਸਿੱਧੀ ਥ੍ਰੈਟ ਹੈ ਜੀ ਕਿ ਵੀ ਇਹ ਲੋਕ ਖਿਲਾਫ ਨੇ 30 ਸੈਨੇਟਰ ਭਾਵੇਂ ਹਮਾਇਤ ਕਰ ਰਹੇ ਨੇ ਅਸੀਂ ਦੇਖਦੇ ਹਾਂ ਕਿ ਕਿੱਥੋਂ ਤੱਕ ਚੱਲਣਗੇ. ਮਤਲਬ ਇਹ ਔਰ ਅਗਲੀ ਲਾਈਨ ਫਿਰ ਇੰਪੋਰਟੈਂਟ ਹੈ ਜਿਹੜੀ ਦੱਸਦੀ ਹੈ ਵੀ ਆਲਰੇਡੀ ਇਹ ਉਸ ਤੋਂ ਪਹਿਲਾਂ 에ਅਰ ਇੰਡੀਆ ਹਾਦਸੇ ਤੋਂ ਪਹਿਲਾਂ ਦੀ ਗੱਲ ਹੈ ਕਿ ਇੰਟੈਲੀਜੈਂਸ ਆਪਰੇਟਿਵ ਜਿਹੜਾ ਉਹ ਕਹਿ ਰਿਹਾ ਵੀ ਹੁਣ ਉਹ ਕੀ ਕਰਨ ਜਾ ਰਹੇ ਨੇ ਜਿਹਨੂੰ ਅਸੀਂ ਬਾਣੀ 'ਚ ਕਹਿੰਦੇ ਕਿ ਜੋ ਜੀ ਹੋਏ ਸੋ ਉਗਵੇ ਮੂੰਹ ਕਾ ਕਿਹਾ ਵਾਓ. ਮੂੰਹ 'ਚੋਂ ਤਾਂ ਹਵਾ ਨਿਕਲਦੀ ਹੈ ਬਹੁਤ ਵਾਰ ਜੋ ਤੁਹਾਡੇ ਅੰਦਰ ਹੁੰਦਾ ਹੈ ਉਹ ਕਿਸੇ ਨਾ ਕਿਸੇ ਬਹਾਨੇ ਬਾਹਰ ਨਿਕਲ ਜਾਂਦਾ ਹੈ. ਬਟ ਦਾ US ਪਬਲਿਕ ਸਟੈਂਡ ਇਜ਼ ਅਗੇਂਸਟ ਟੈਰਰਿਜ਼ਮ and we'll see how far they will go. The one thing that senators and others cannot condone is terrorism. ਉਹਨੇ ਕਿਹਾ ਜੀ ਇੱਕ ਚੀਜ਼ ਹੈ ਜਿਹਨੂੰ ਕਿ ਨਾ ਹੀ ਸੈਨੇਟਰ ਤੇ ਨਾ ਹੀ ਕੋਈ ਹੋਰ ਜਿਸ ਦੀ ਹਮਾਇਤ ਨਹੀਂ ਕਰ ਸਕਦੇ ਉਹ ਹੈ ਦਹਿਸ਼ਤਗਰਦੀ. ਹੁਣ ਜ਼ਾਹਰ ਹੈ ਕਿ ਇਹਨਾਂ ਨੇ ਇਹ ਬਣਾ ਲਿਆ ਸੀ ਕਿ ਵੀ ਇੱਥੇ ਇੰਨੀ ਹਮਾਇਤ ਹੋ ਰਹੀ ਹੈ ਔਰ ਇਹਨੂੰ ਇੱਕੋ ਹੀ ਤਰੀਕਾ ਹੈ ਜਿਹਦੇ ਥੱਲੇ ਤੁਸੀਂ ਇਸ ਦਾ ਖਾਤਮਾ ਕਰ ਸਕਦੇ ਹੋ ਤੇ ਉਹ ਹੈ ਕਿ ਬਾਹਰ ਕੋਈ ਦਹਿਸ਼ਤਗਰਦੀ ਦੀ ਇਵੈਂਟ ਕਰਾਓ. ਉਹਨੇ ਕਿਹਾ ਜੀ ਜੇ ਦਹਿਸ਼ਤਗਰਦੀ ਹੋ ਗਈ ਫਿਰ ਕਿਵੇਂ ਹਮਾਇਤ ਕਰਨੀ ਔਰ ਐਗਜ਼ੈਕਟਲੀ ਉਹੀ ਗੱਲ ਹੋਈ. ਮਤਲਬ ਜੋ ਕਾਰਾ 23 ਜੂਨ ਜਿਹੜਾ 1985 ਚ ਹੋਇਆ ਔਰ ਇਸ ਦੀ 30ਵੀਂ ਯਾਦ ਅਸੀਂ ਉਹਨਾਂ ਸਾਰੇ ਹੀ ਵਿਕਟਮਸ ਨੂੰ ਜਿਹੜੇ ਕਿ ਇਹਨਾਂ ਹਵਾਈ ਹਾਦਸਿਆਂ ਦਾ ਸ਼ਿਕਾਰ ਹੋਏ ਭਾਰਤੀ ਖੁਫੀਆ ਏਜੰਸੀ ਦੇ ਇਸ ਸਾਰੇ ਜੋ ਉਹਨਾਂ ਦੀ ਡੂਇੰਗ ਸੀ ਉਹਨਾਂ ਦੇ ਪਰਿਵਾਰਾਂ ਦੇ ਨਾਲ ਵੀ ਹਮਦਰਦੀ ਕਰਦੇ ਔਰ ਇਹ ਨਹੀਂ ਹੈ ਕਿ ਮੈਂ ਅੱਜ ਕਹਿਣਾ ਸ਼ੁਰੂ ਕੀਤਾ ਹੈ ਪਹਿਲੇ ਦਿਨ ਤੋਂ ਹੀ ਕਿ ਭਾਈ ਜਿਹੜਾ ਕੋਈ ਵੀ ਬੇਗੁਨਾਹ ਦਾ ਮਾਰਿਆ ਜਾਣੇ ਉਹ ਕੰਡੈਮਨੇਬਲ ਹੈ ਔਰ ਇਸ ਕਾਰੇ ਨੂੰ ਜਿਹੜਾ ਭਾਰਤੀ ਖੁਫੀਆ ਏਜੰਸੀਆਂ ਔਰ ਮੈਂ ਸਮਝਦਾ ਕਿ ਇਹਨਾਂ ਨੇ ਤਾਂ 30 ਸਾਲ ਇਹਨੂੰ ਆਧਾਰ ਬਣਾ ਕੇ ਕੌਮ ਨੂੰ ਬਦਨਾਮ ਕੀਤਾ ਹੈ. ਹੁਣ ਇਹ ਟਾਈਮ ਹੈ ਕਿ ਸਾਨੂੰ ਟੇਬਲ ਇਹਨਾਂ ਤੇ ਟਰਨ ਕਰਨੇ ਚਾਹੀਦੇ ਨੇ ਔਰ ਇਸ 30ਵੀਂ ਐਨੀਵਰਸਰੀ ਦੇ ਮੌਕੇ ਜਦੋਂ ਕਿ ਦੁਖਦ ਯਾਦ ਪਰਿਵਾਰਾਂ ਦੀ ਔਰ ਦੂਸਰੀ ਜਿਹੜੀ ਹੈ ਪਰਿਵਾਰ ਮਨਾਉਣਗੇ ਅਸੀਂ ਆਪਣੀ ਆਵਾਜ਼ ਇਸ ਦੇ ਵਿੱਚ ਕਰੀਏ ਜ਼ੋਰਦਾਰ ਤਰੀਕੇ ਦੇ ਨਾਲ ਕਿ ਭਾਰਤੀ ਰੋਲ ਕੀ ਸੀ ਕਿਹੜੇ ਇੱਥੇ ਆਫੀਸ਼ੀਅਲ ਸੀ. ਹਾਲਾਂਕਿ ਜੇ ਤੁਸੀਂ ਇਹਦਾ ਬੈਕਗਰਾਉਂਡ ਜਾ ਕੇ ਦੇਖੋ ਇੱਕ ਆਹਲੂਵਾਲੀਆ ਨਾਂ ਦਾ ਟਰਬਨਡ ਸਿੱਖ ਜਿਹੜਾ ਕਿ ਇੱਥੇ ਐਕਟਿਵ ਸੀ ਔਰ ਜਿਹਦਾ ਨਾਮ ਵੀ ਸੌਫਟ ਟਾਰਗੇਟ 'ਚ ਆਇਆ ਕਿ ਉਹਨੇ ਕਿਵੇਂ ਕਮਿਊਨਿਟੀ ਦੇ ਵਿੱਚ ਇਨਫਿਲਟਰੇਟ ਕੀਤਾ ਕਿਵੇਂ ਸ਼ਰਾਰਤ ਕੀਤੀ. ਉਹਨੂੰ ਕੈਨੇਡਾ ਵਾਲਿਆਂ ਨੇ ਕੁਝ ਦੇਰ ਬਾਅਦ ਪਰਸੋਨਾ ਨੌਨ ਗ੍ਰੇਟਾ ਇਹ ਸ਼ਬਦ ਹੈ ਲੈਟਿਨ ਦਾ ਕਿ ਵੀ ਇਹ ਬੰਦਾ ਨਹੀਂ ਚਾਹੀਦਾ ਇਹਨੂੰ ਦੇਸ਼ ਚੋਂ ਕੱਢੋ ਕਿਉਂਕਿ ਜਦੋਂ ਡਿਪਲੋਮੈਟ ਇਸ ਮੁਲਕ 'ਚ ਆਉਂਦੇ ਨੇ ਜਿਵੇਂ ਹੁਣ ਅਮਰੀਕਾ ਦਾ ਐਂਬੈਸਡਰ ਮਿਸਟਰ ਵਰਮਾ ਜਲੰਧਰ ਦੇ ਨੇ
ਉਹ ਇੰਡੀਆ 'ਚ ਐਂਬੈਸਡਰ ਲੱਗੇ ਆ ਤਾਂ ਉਹਨਾਂ ਨੇ ਆਪਣੇ ਕ੍ਰੈਡੈਂਸ਼ੀਅਲਸ ਦਿੱਤੇ ਉੱਥੇ ਜਾ ਕੇ ਜੀ। ਪਿਛਲੇ ਕੱਲ ਹਰਮੰਦਰ ਸਾਹਿਬ ਦੇ ਲੰਗਰ ਦੇ ਵਿੱਚ ਫੋਟੋ ਲੱਗੀ ਹੈ, ਉਹਦੇ 'ਚ ਜਿਹੜਾ ਉਹ ਚਲਾ ਰਹੇ ਨੇ ਖੁਰਪਾ ਵੱਡੇ ਦਾਲ ਦੇ ਦੇਗਵਾਰੇ 'ਚ। ਸੋ ਜ਼ਾਹਰ ਹੈ ਕਿ ਇਹ ਤੁਸੀਂ ਉਦੋਂ ਹੀ ਆ ਕੇ ਫਿਰ ਇੰਟਰੈਕਟ ਕਰਦੇ ਹੋ ਜਦੋਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਕ੍ਰੈਡੈਂਸ਼ੀਅਲਸ ਜਿਹੜੇ ਐਕਸੈਪਟ ਕੀਤੇ ਜਾਂਦੇ ਨੇ। ਇਸੇ ਤਰ੍ਹਾਂ ਹੀ ਜਦੋਂ ਉੱਥੋਂ ਇੱਥੇ ਆਉਂਦੇ ਨੇ ਉਹ ਇਹਨਾਂ ਨੇ ਐਕਸੈਪਟ ਕਰਨੇ ਹੁੰਦੇ ਨੇ। ਸੋ ਫਿਰ ਜਦੋਂ ਐਕਸੈਪਟ ਕਰ ਲੈਂਦੇ ਨੇ ਫਿਰ ਉਹਨਾਂ ਨੂੰ ਡਿਪਲੋਮੈਟ ਸਟੇਟਸ ਮਿਲ ਜਾਂਦਾ ਹੈ। ਡਿਪਲੋਮੈਟਸ ਬਾਰੇ ਜੇ ਇੱਥੇ ਉਹ ਕੋਈ ਮਰਡਰ ਵੀ ਕਰ ਦੇਣ ਤੇ ਤੁਸੀਂ ਉਹਨਾਂ ਤੇ ਮੁਕੱਦਮਾ ਦੇਸ਼ ਦਾ ਨਹੀਂ ਚੱਲ ਸਕਦਾ, ਤੁਹਾਨੂੰ ਉਹਨਾਂ ਨੂੰ ਵਾਪਸ ਭੇਜਣਾ ਪੈਂਦਾ ਹੈ ਜਾਂ ਉਹਨਾਂ ਕੰਟਰੀਜ਼ ਨੂੰ ਕਹਿਣਾ ਪੈਂਦਾ ਹੈ ਕਿ ਇਹਦਾ ਇਮਿਊਨਿਟੀ ਸਿਸਟਮ ਜਿਹੜਾ ਹੈ ਡਿਪਲੋਮੈਟਿਕ ਇਮਿਊਨਿਟੀ ਖਤਮ ਕਰੋ ਫਿਰ ਹੀ ਮੁਕੱਦਮਾ ਚੱਲ ਸਕਦਾ, ਜਿਵੇਂ ਇੱਕ ਰਸ਼ੀਅਨ ਜਾਂ ਕਿਸੇ ਹੋਰ ਕੇਸ ਹੋਇਆ। ਪਰ ਜੇ ਕੋਈ ਇਸ ਕਿਸਮ ਦਾ ਡਿਪਲੋਮੈਟ ਉਹ ਪਾਇਆ ਜਾਂਦਾ ਕਿ ਇੱਥੇ ਰਹਿ ਕੇ ਕੋਈ ਖੁਫੀਆ ਕਾਰਵਾਈਆਂ ਕਰ ਰਿਹਾ ਹੈ, ਕੋਈ ਇੱਥੋਂ ਦੇ ਦੇਸ਼ ਦੇ ਸਿਟੀਜ਼ਨਸ ਦੇ ਖਿਲਾਫ ਜਾਂ ਹਕੂਮਤ ਦੇ ਖਿਲਾਫ ਕੁਝ ਕਰ ਰਿਹਾ ਹੈ ਤੇ ਉਹਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਉਹਨੂੰ ਪਰਸੋਨਾ ਨਾਨ ਗ੍ਰੇਟਾ ਕਹਿੰਦੇ ਨੇ ਕਿ ਵੀ ਤੂੰ ਛੱਡ ਦੇ। ਹੁਣ ਉਹ ਆਲੂਵਾਲੀਆ ਨਾਂ ਦਾ ਬੰਦਾ ਜਿਹਨੇ ਰੋਲ ਅਦਾ ਕੀਤਾ ਉਹਨੂੰ ਪਰਸੋਨਾ ਨਾਨ ਗ੍ਰੇਟਾ ਬਣਾ ਕੇ ਕੱਢ ਦਿੱਤਾ ਗਿਆ ਸੀ। ਸੋ ਜ਼ਾਹਰ ਹੈ ਜਦੋਂ ਈਵਨ ਟ੍ਰਾਇਲ ਵੀ ਚੱਲਿਆ 에ਅਰ ਇੰਡੀਆ ਦਾ, ਬਹੁਤ ਸਾਰੀਆਂ RCMP ਦੀਆਂ ਜਿਹੜੀਆਂ ਟੇਪਸ ਸੀ ਉਹ ਹੋਇਆ ਜੀ ਅਸੀਂ ਡਿਸਟਰੋਏ ਕਰ ਦਿੱਤੀਆਂ। ਹੁਣ ਡਿਸਟਰੋਏ ਕਿਉਂ ਕੀਤੀਆਂ ਕਿ ਸਬੂਤ ਸੀ। ਹੁਣ ਕੈਨੇਡੀਅਨ ਗਵਰਨਮੈਂਟ ਤੇ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਦੇ ਥੱਲੇ ਵੀ ਕੈਨੇਡਾ ਕਿਉਂ ਪ੍ਰੋਟੈਕਟ ਕਰ ਰਿਹਾ ਸੀ ਇੰਡੀਅਨ ਖੁਫੀਆ ਏਜੰਸੀਆਂ ਨੂੰ, ਕਿਉਂਕਿ ਮਾਰੇ ਗਏ ਬਹੁਤੇ ਕੈਨੇਡਾ ਦੇ ਸ਼ਹਿਰੀ ਸੀ, ਭਾਵੇਂ ਭਾਰਤੀ ਮੂਲ ਦੇ ਸਨ ਪਰ ਉਹ ਕੈਨੇਡੀਅਨ ਸਿਟੀਜ਼ਨ ਸੀ। ਫਿਰ ਜਿਸ ਬੰਦੇ ਨੂੰ ਇਹਨਾਂ ਨੇ ਟਾਰਗੇਟ ਬਣਾਇਆ ਸਾਰੇ ਮੁਕੱਦਮੇ ਦੇ ਦੌਰਾਨ, ਤਲਵਿੰਦਰ ਸਿੰਘ ਪਰਮਾਰ, ਉਹ ਤਲਵਿੰਦਰ ਸਿੰਘ ਪਰਮਾਰ ਕੈਨੇਡੀਅਨ ਸਿਟੀਜ਼ਨ ਸੀ। ਜਿੰਨੀ ਦੇਰ ਉਹ ਕੈਨੇਡਾ 'ਚ ਰਹੇ ਕੈਨੇਡੀਅਨ ਗਵਰਨਮੈਂਟ ਨੇ ਜਾਂ RCMP ਜਾਂ ਦੂਜਿਆਂ ਨੇ ਉਹਨਾਂ ਨੂੰ ਕਿਉਂ ਨਹੀਂ ਗ੍ਰਿਫਤਾਰ ਕਰਕੇ ਟ੍ਰਾਇਲ ਕੀਤਾ। ਤੇ ਜੇ ਇੰਡੀਅਨ ਏਜੰਸੀਆਂ ਨੇ ਉਹਨਾਂ ਨੂੰ ਫੜ ਲਿਆ ਸੀ, ਉਹਨਾਂ ਨੂੰ ਜਿਉਂਦਿਆਂ ਨੂੰ ਫੜਿਆ, ਤੇ ਕਿਉਂ ਨਹੀਂ ਉਹਨਾਂ ਨੂੰ ਕੈਨੇਡਾ ਜਿਹੜਾ ਉਹ ਭੇਜਿਆ ਗਿਆ ਕਿ ਕੈਨੇਡਾ 'ਚ ਟ੍ਰਾਇਲ ਸਟੈਂਡ ਕਰੋ, ਕਿਉਂ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ। ਤੇ ਜੇ ਮਾਰਿਆ ਗਿਆ ਤੇ ਕੈਨੇਡੀਅਨ ਗਵਰਨਮੈਂਟ ਨੇ ਕਿਉਂ ਪ੍ਰੋਟੈਸਟ ਨਹੀਂ ਕੀਤਾ ਜਾਂ ਇੰਡੀਅਨਸ ਨੂੰ ਇਸ ਦੇ ਲਈ ਕਿਉਂ ਬਲੇਮ ਨਹੀਂ ਕੀਤਾ ਗਿਆ ਕਿ ਤੁਸੀਂ ਜਿਹੜਾ ਇੱਕ ਸਾਡੇ ਕੈਨੇਡੀਅਨ ਸਿਟੀਜ਼ਨ ਨੂੰ ਮਾਰ ਮੁਕਾਇਆ। ਸੋ ਇਹ ਸਾਰੇ ਉਹ ਨੁਕਤੇ ਨੇ ਕਿ ਜਦੋਂ ਤੱਕ ਇੱਕ ਇੰਡੀਪੈਂਡੈਂਟ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਨਹੀਂ ਹੁੰਦੀ ਜਿਹਦੇ 'ਚ ਕੈਨੇਡੀਅਨ ਗਵਰਨਮੈਂਟ ਔਰ ਇੰਡੀਅਨ ਗਵਰਨਮੈਂਟ ਉਹ ਆਨਸਰੇਬਲ ਹੋਏ। ਔਰ ਅਸੀਂ ਸਮਝਦੇ ਹਾਂ ਵੀ ਦੁਨੀਆ 'ਚ ਕਿੰਨੀਆਂ ਚੀਜ਼ਾਂ 100 ਸਾਲ ਬਾਅਦ ਉਸ ਦੀਆਂ ਇਨਵੈਸਟੀਗੇਸ਼ਨਸ ਹੁੰਦੀਆਂ ਕਿ ਟਰੂਥ ਬਾਹਰ ਲਿਆਓ। ਹੁਣ ਸੁਭਾਸ਼ ਚੰਦਰ ਬੋਸ ਦੇ ਬਾਰੇ ਕਿੰਨੇ ਕਮਿਸ਼ਨ ਬੈਠੇ ਕਿ ਜੀ ਸੈਕੰਡ ਵਰਲਡ ਵਾਰ ਵੇਲੇ ਉਹਨਾਂ ਦੀ ਡੈਥ ਹੋਈ ਨਹੀਂ ਹੋਈ, ਰਸ਼ੀਆ ਨੇ ਕੀਤੀ, ਜਰਮਨੀ ਨੇ ਕੀਤੀ, ਜਾਪਾਨ ਨੇ ਕੀਤੀ, ਇਨਵੈਸਟੀਗੇਟ ਕਰੋ। ਇਸ ਗੱਲ ਨੂੰ ਤਾਂ ਜੇ 30 ਸਾਲ ਹੋਏ ਨੇ, ਕਿਉਂਕਿ ਅਸੀਂ ਸਮਝਦੇ ਹਾਂ ਵੀ ਇਹ ਬੇਗੁਨਾਹ ਦਾ ਖੂਨ ਜਿਹੜਾ ਇਹਨਾਂ ਨੇ ਮੀਡੀਆ ਟ੍ਰਾਇਲ ਕਰਕੇ ਏਜੰਸੀਆਂ ਨੇ ਸਿੱਖਾਂ ਦੇ ਸਿਰ ਮੜਿਆ ਹੋਇਆ ਇਹ ਧੋਤਾ ਜਾਣਾ ਚਾਹੀਦਾ। ਔਰ ਰੀਅਲ ਕਲਪ੍ਰਿਟ ਜਿਹੜੀਆਂ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਜਿਨ੍ਹਾਂ ਨੇ ਆਪਣੀ ਘਟੀਆ ਸਿਆਸੀ ਖੇਡ ਖੇਡਦੇ ਆ ਜਿਹੜੇ ਇਸ ਕਾਰੇ ਨੂੰ ਉਹਨਾਂ ਨੇ ਸਰੰਜਾਮ ਦਿੱਤਾ, ਇਹ ਐਕਸਪੋਜ਼ ਹੋਣੇ ਚਾਹੀਦੇ ਨੇ। ਔਰ ਅਸੀਂ ਸਮਝਦੇ ਹਾਂ ਵੀ ਜਿਹੜੀ 30th ਐਨੀਵਰਸਰੀ ਆ ਰਹੀ ਹੈ ਇਸ ਦੁਖਦ ਯਾਦ ਦੀ, ਉਸ ਦੇ ਵਿੱਚ ਬਜਾਏ ਕਿ ਸਿੱਖ ਟੱਚ ਮੀ ਨਾਟ ਵਾਲੀ ਗੱਲ ਰੱਖਣ ਕਿ ਜੀ ਦੂਰ ਹੋ ਜੀ ਇਹ ਭੁੱਲ ਜਾਓ ਜੀ, ਨਹੀਂ, ਇਹ ਮੈਂ ਸਮਝਦਾ ਹਾਂ ਵੀ ਹੁਣ ਟਾਈਮ ਹੈ ਕਿ ਅਸੀਂ ਹੈਡ ਔਨ ਕਨਫਰੰਟ ਕਰੀਏ ਔਰ ਕਹੀਏ ਕਿ ਵੀ ਇਹ ਜਿਹੜਾ ਹੈ ਜਵਾਬਦੇਹ ਬਣਾਇਆ ਜਾਏ। ਔਰ ਜਿਹੜੇ ਦੋਸ਼ੀ ਨੇ ਉਹ ਕੈਨੇਡੀਅਨ ਗਵਰਨਮੈਂਟ ਹੋਏ, ਇੰਡੀਅਨ ਸਿਸਟਮ ਨੂੰ ਕੋਆਪਰੇਟ ਕੀਤਾ ਉਹਨਾਂ ਨੇ, ਉਹ ਹੋਏ। ਇੰਟਰਨੈਸ਼ਨਲ ਇਨਵੈਸਟੀਗੇਸ਼ਨ ਦੀ ਮੰਗ ਹੋਣੀ ਚਾਹੀਦੀ ਹੈ ਔਰ ਇਸ ਮੁੱਦੇ ਨੂੰ ਆਧਾਰ ਬਣਾ ਕੇ, ਕਿਉਂਕਿ ਆਲਰੇਡੀ 6 ਵਾਰ ਜਸਟਿਸ ਨੇ ਵੀ ਜਿਵੇਂ ਉਹਨਾਂ ਦਾ ਫੇਸਬੁੱਕ ਪੇਜ ਬਲੌਕ ਕੀਤਾ ਹੈ, ਉਹਨਾਂ ਨੇ 에ਅਰ ਇੰਡੀਆ ਦੇ ਬਾਈਕਾਟ ਦੀ ਲਾਈਨ ਵੀ ਦਿੱਤੀ ਹੈ। ਔਰ ਇਸ ਹਵਾਲੇ ਨਾਲ ਵੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਵੈਨਕੂਵਰ 'ਚ, ਕਿਉਂਕਿ ਮੈਮੋਰੀਅਲ ਹੈ ਜਿਹੜੇ ਮਾਰੇ ਗਏ ਬੇਗੁਨਾਹ, ਕੋਈ ਐਕਟੀਵਿਟੀ ਪਲਾਨ ਕਰ ਰਹੇ ਨੇ। ਔਰ ਅੱਜ ਜਿਉਂ ਹੀ ਇਹ ਪ੍ਰੋਗਰਾਮ ਖਤਮ ਹੋਏਗਾ ਅਸੀਂ ਦਰਸ਼ਕਾਂ ਨੂੰ, ਸਰੋਤਿਆਂ ਨੂੰ ਇਹ ਬੇਨਤੀ ਕਰਾਂਗੇ ਕਿ ਵੀ ਆਪਣੇ ਤੁਸੀਂ ਟਰਨ ਆਫ ਨਾ ਕਰਨਾ ਆਪਣਾ, ਜੇ ਲਾਈਵ ਦੇਖ ਰਹੇ ਹੋ ਟਾਈਮ ਵਾਰਨਰ ਤੇ ਔਰ ਬੈਲ 5 ਦੇ ਉੱਤੇ ਜਾਂ RCN ਤੇ, ਤਾਂ ਔਨ ਰੱਖੋ 9 ਤੋਂ 10 ਵਜੇ ਤੱਕ ਇੱਕ ਡੀਟੇਲ ਪੈਨਲ ਡਿਸਕਸ਼ਨ ਜਿਹਦੇ 'ਚ ਕੈਨੇਡਾ ਦੇ ਵਿੱਚ ਮੋਦੀ ਦੇ ਦੌਰੇ ਦੌਰਾਨ ਕੀ ਖੱਟਿਆ ਕੀ ਗਵਾਇਆ ਔਰ ਖਾਸ ਤੌਰ ਤੇ ਇਹ 에ਅਰ ਇੰਡੀਆ ਦੇ ਹਾਦਸੇ ਔਰ ਉਸ ਦੀ 30th ਐਨੀਵਰਸਰੀ ਔਰ ਇਸ ਦੇ ਵਿੱਚ ਕਿਵੇਂ ਜਿਹੜਾ ਅਸੀਂ ਆਪਣੀ ਪੋਜੀਸ਼ਨ ਨੂੰ ਅੱਗੇ ਤੋਰ ਸਕਦੇ ਹਾਂ ਔਰ ਜਿਹੜੇ ਰੀਅਲ ਕਾਤਲ ਨੇ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਏ, ਇਹਨਾਂ ਵਿਸ਼ਿਆਂ ਦੇ ਉੱਤੇ ਇਹ ਪੈਨਲ ਡਿਸਕਸ਼ਨ ਹੋਏਗੀ ਜੀ। ਤਾਂ ਫਿਰ ਜਿਵੇਂ ਕਹਿੰਦੇ ਨੇ ਸਟੇ ਟਿਊਨਡ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਨਾਲ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।